पंजाबी रेडियो USA ਦੇ ਵੈਬ ਚੈਨਲ ਤੇ ਹੁਣ ਤੁਹਾਨੂੰ ਆਪਾਂ ਉਹ ਚੀਜ਼ ਦਿਖਾਉਣ ਜਾ ਰਹੇ ਹਾਂ ਜਿਹੜੀ ਬਹੁਤ ਹੀ ਪੁਰਾਣੀ ਹੈਗੀ ਆ। ਜੌਨ ਡੀਰ ਦੇ ਟਰੈਕਟਰ ਕਿੱਥੇ ਕਿੱਥੇ ਨਹੀਂ ਜਾਣੇ ਜਾਂਦੇ, ਹਰ ਥਾਂ ਜਿਹੜੇ ਉਹ ਪਛਾਣੇ ਜਾਂਦੇ ਆਪਣੇ ਹਰੇ ਰੰਗ ਦੇ ਵਿੱਚ। ਹਰੇ ਤੇ ਪੀਲਾ ਰੰਗ ਬਹੁਤ ਹੀ ਜਿਹੜਾ ਸ਼ਾਨਦਾਰ ਆ, ਬਹੁਤ ਹੀ ਫੇਮਸ ਆ। ਸੋ ਆਓ ਤੁਹਾਨੂੰ ਅੱਜ ਉਹਨਾਂ ਦੇ ਕੁਝ ਐਂਟੀਕ ਟਰੈਕਟਰ ਦਿਖਾਉਂਦੇ ਆ। ਇੱਥੇ ਜਿਹੜੀ ਵਰਲਡ ਐਗ ਐਕਸਪੋ ਦੇ ਉੱਤੇ ਅਸੀਂ ਆਏ ਹੋਏ ਆ ਟਲੈਰੀ ਦੇ ਵਿੱਚ। ਇੱਥੇ 4 ਟਰੈਕਟਰ ਪੁਰਾਣੇ ਜਿਹੜੇ ਉਹ ਲੱਗੇ ਹੋਏ ਆ। ਇਸ ਟਾਈਮ ਜਿਹੜਾ ਤੁਹਾਨੂੰ ਟਰੈਕਟਰ ਦਿਖਾ ਰਿਹਾ ਜਿਹਦੇ ਮੋਹਰਲੇ ਪਾਸੇ 2 ਭੀੜੇ ਟਾਇਰ, ਆਪਾਂ ਅਕਸਰ ਦੇਖਿਆ ਵੀ ਚੌੜੇ ਜਿਹੜੇ ਮੋਹਰਲੇ ਪਾਸੇ ਟਾਇਰ ਹੁੰਦੇ ਬਿਲਕੁਲ 2 ਨਾਲ ਆ। 1936 ਦਾ ਮਾਡਲ B ਜਿਹੜਾ ਇਹ ਟਰੈਕਟਰ ਆ 1946 ਸੰਨ ਦੇ ਵਿੱਚ ਲਾਸ ਐਲਮਟੋਸ ਦੇ ਵਿੱਚ ਇਸ ਟਰੈਕਟਰ ਦੇ ਨਾਲ 700 ਕਿੱਲਾ ਅਲਫਾ ਜਿਹੜੀ ਆ ਉਸ ਦੇ ਜਿਹੜੇ ਉਹ ਮੋਹ ਕੀਤੇ ਜਾਂਦੇ ਸੀ, ਉਸ ਦੇ ਵਿੱਚ ਮਦਦ ਕਰਦੇ ਸੀਗੇ। ਸੋ ਅੱਜ ਵੀ ਇਹ ਟਰੈਕਟਰ ਕਈਆਂ ਨੇ ਸਾਂਭ ਕੇ ਜਿਹੜੇ ਉਹ ਰੱਖੇ ਹੈਗੇ ਆ। ਬਹੁਤ ਹੀ ਸ਼ਾਨਦਾਰ ਇਹ ਚੀਜ਼ਾਂ, ਪੁਰਾਣੇ ਸੰਦ ਵੀ ਉਹਦੇ ਨਾਲ ਉੱਦਾਂ ਹੀ ਲੱਗੇ ਆ। ਆਓ ਤੁਹਾਨੂੰ ਜਿਹੜਾ ਅਗਲਾ ਇਹ ਟਰੈਕਟਰ ਦਿਖਾਉਂਦੇ ਆ। ਇਹ ਮਾਡਲ A ਟਰੈਕਟਰ ਆ, ਦੂਜੇ ਦੇ ਨਾਲੋਂ ਥੋੜ੍ਹਾ ਜਿਹਾ ਵੱਡਾ ਆ। ਇਹ ਵੀ 1936 ਦਾ ਹੀ ਆ। ਇਹ ਸੇਮ ਦੋਨੋਂ ਟਰੈਕਟਰ ਜਿਹੜੀ ਉਹ 700 ਕਿੱਲਾ ਤੁਹਾਨੂੰ ਮੈਂ ਦੱਸਿਆ ਸੀ ਨਾ ਅਲਫਾ ਦਾ ਜਿਹੜਾ ਮੋਹ ਕਰਨ ਦੇ ਵਿੱਚ, ਵਾਹੁਣ ਦੇ ਵਿੱਚ ਇਸ ਦੀ ਮਦਦ ਕਰਦੇ ਸੀ। 1960 ਤੱਕ ਇਹ ਜਿਹੜੇ ਦੋਨੋਂ ਟਰੈਕਟਰ ਆ ਉਹ ਵਰਤਦੇ ਰਹੇ ਆ ਆਪਣੇ ਇਸ 700 ਕਿੱਲੇ ਦੇ ਫਾਰਮ ਦੇ ਉੱਤੇ। ਆਸਕਰ ਵਾਟ ਜਿਹੜਾ ਇਸ ਦਾ ਨਾਮ ਸੀਗਾ। ਸੋ ਇੱਕ ਹੋਰ ਤੁਹਾਡੇ ਮੋਹਰੇ ਇਹ ਟਰੈਕਟਰ ਦਿਖਾਉਂਦੇ ਵੀ ਜੌਨ ਡੀਰ ਦਾ ਹੀ ਆ। ਇਹ 1946 ਸੰਨ ਦਾ ਇਹ ਜਿਹੜਾ ਟਰੈਕਟਰ ਹੈਗਾ ਆ ਤੇ 26 ਹਾਰਸ ਪਾਵਰ ਦਾ ਜਨਰਲ ਪਰਪਸ। ਸੋ ਕਈ ਤਰੀਕਾਂ ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਉਹ ਵਰਤਿਆ ਜਾਂਦਾ ਸੀ। ਇਸੇ ਤਰੀਕੇ ਦੇ ਨਾਲ ਇੱਕ ਇਹ 25 ਹਾਰਸ ਪਾਵਰ ਦਾ ਜਿਹੜਾ ਇੱਕ ਟਰੈਕਟਰ ਆ ਉਹ 1949 ਦਾ ਜਿਹੜਾ ਇਹ ਬਣਿਆ ਹੋਇਆ। ਹਰ ਤਰ੍ਹਾਂ ਦੇ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਕੰਮ ਆ ਇਹ ਜਿਹੜੇ ਇਸ ਦੇ ਵਿੱਚ ਕੀਤੇ ਜਾਂਦੇ ਸੀਗੇ। ਸੋ ਇਹ 4 ਟਰੈਕਟਰ ਉਹਨਾਂ ਨੇ ਪੁਰਾਣੇ ਜਿਹੜੇ ਆ ਉਹ ਇੱਥੇ ਲਾਏ ਹੋਏ ਨੇ, ਦਿਖਾਏ ਹੋਏ ਨੇ। ਸੋ ਬਹੁਤ ਹੀ ਖੂਬਸੂਰਤ, ਬਹੁਤ ਹੀ ਸੋਹਣੇ ਜਿਹੜੇ ਆ ਇਹ ਟਰੈਕਟਰ ਆ। ਆਓ ਦੇਖੋ ਤੇ ਆਨੰਦ ਮਾਣੋ। ਮੈਨੂੰ ਅਜੇ ਵੀ ਇੱਦਾਂ ਲੱਗਦਾ ਵੀ ਇਹਨਾਂ ਨੂੰ ਕਿਤੇ ਜਿਹੜਾ ਵੀ ਇਸ ਦਾ ਮਾਲਕ ਹੈਗਾ ਆ ਸ਼ੌਂਕੀਆ ਤੌਰ 'ਤੇ ਇਸ ਨੂੰ ਚਲਾਉਂਦਾ ਹੀ ਹੋਊਗਾ। ਇਸ ਨੂੰ ਸਪੈਸ਼ਲ ਤੌਰ ਦੇ ਉੱਤੇ ਇਸਨੇ ਸ਼ਿੰਗਾਰ ਕੇ ਸਾਫ ਸੁਥਰਾ ਜਿਹੜਾ ਉਹ ਕਰਕੇ ਉਹ ਲਿਆਂਦਾ ਆ ਤਾਂ ਜੋ ਲੋਕ ਆ ਇਸ ਨੂੰ ਨਿਹਾਰਨ। ਅੱਜ ਦੇ ਜਿਹੜੇ ਤੁਹਾਨੂੰ ਕਿੱਡੇ ਵੱਡੇ ਟਰੈਕਟਰ ਦਿਖਾਏ ਸੀਗੇ ਉਹਨਾਂ ਦੀ ਸ਼ੁਰੂਆਤ ਇਹਨਾਂ ਤੋਂ ਹੋਈ ਸੀ। ਹਿਸਾਬ ਲਾ ਲਓ ਇਹ ਜਿਹੜਾ ਇਹ ਮੁੱਢ ਸੀਗਾ, ਇੱਥੋਂ ਟਰੈਕਟਰ ਜਿਹੜੇ ਉਹ ਸ਼ੁਰੂ ਹੋਏ ਤੇ ਅੱਜ ਐਡੇ ਟਰੈਕਟਰ ਆ ਵੀ ਬੰਦੇ ਭਾਵੇਂ ਉਹਦੇ ਵਿੱਚ 100 ਬਾਲੋ ਚੱਕਰ ਹੀ ਜਿਹੜਾ ਉਹ ਕੋਈ ਨਹੀਂ। ਸੋ ਵੰਨ ਸਵੰਨੇ ਗੇਅਰ ਆ, ਕਿਤੇ ਹਾਈ ਆ, ਕਿਤੇ ਲੋਅ ਆ, ਕਿਤੇ ਜ਼ਿਆਦਾ ਜ਼ੋਰ ਆ, ਕਿਤੇ ਘੱਟ ਜ਼ੋਰ ਆ। ਸੋ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਜਿਹੜਾ ਤੁਹਾਨੂੰ ਦਿਖਾ ਰਹੇ ਸੀ ਅਲਫਾ ਦੇ ਵਿੱਚ ਜਿਹੜਾ ਵਾਹੁਣ ਦੇ ਕੰਮ ਆਉਂਦਾ ਹੁੰਦਾ ਸੀਗਾ। ਪਿੱਛੇ ਉਹਨਾਂ ਦੇ ਜੁਗਾੜ ਜਿਹੜਾ ਉਹ ਲਾਇਆ ਹੋਇਆ ਆ। ਪੁਰਾਣਾ ਜਿਹੜਾ ਇਹ ਸੰਦ ਆ, ਪੁਰਾਣੇ ਟਰੈਕਟਰਾਂ ਨਾਲ ਪੁਰਾਣਾ ਹੀ ਸੰਦ ਆ। ਅੱਜ ਦੇ ਟਰੈਕਟਰਾਂ 'ਚ ਚਿੱਪਾਂ ਇੰਨੀਆਂ ਆ ਗਈਆਂ, ਇਹਦੇ 'ਤੇ ਲਾਗੇ ਛਾਗੇ ਕੰਪਿਊਟਰ ਵੀ ਨਹੀਂ ਸੀ ਹੁੰਦਾ। ਸੋ ਇਹ ਜੇ ਖਰਾਬ ਹੋ ਜਾਏ ਤਾਂ ਇਹਨਾਂ ਨੂੰ ਠੀਕ ਕਰਨਾ ਸੌਖਾ ਸੀਗਾ। ਇਸ ਦੇ ਨਾਲ ਸੰਬੰਧਿਤ ਚਲੋ ਮੈਂ ਜੇ ਗੱਲ ਕਰਦਾ ਜਾਵਾਂ, ਰੀਸੈਂਟਲੀ ਸੈਨੇਟ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਰਾਈਟ ਟੂ ਰਿਪੇਅਰ ਟਰੈਕਟਰ। ਵੀ ਬਹੁਤ ਸਾਰੇ ਜਿਹੜੇ ਫਾਰਮਰ ਆ ਉਹ ਨਾਖੁਸ਼ ਨੇ ਵੀ ਇਹਨਾਂ ਨੂੰ ਆਪਣੇ ਟਰੈਕਟਰ ਜਿਹੜੇ ਸੰਦ ਆ ਉਹ ਠੀਕ ਕਰਨ ਦਾ ਜਿਹੜੀ ਉਹਨਾਂ ਨੂੰ ਮਿਲ ਨਹੀਂ ਰਹੀ, ਆਗਿਆ ਨਹੀਂ ਮਿਲ ਰਹੀ। ਸੋ ਇਸ ਬਿੱਲ ਦੇ ਨਾਲ ਆਪੋ ਆਪਣੇ ਜਿਹੜੇ ਟਰੈਕਟਰ ਆ ਉਹਨਾਂ ਨੂੰ ਠੀਕ ਕਰਨ ਦਾ, ਰਿਪੇਅਰ ਕਰਨ ਦਾ ਜਿਹੜੀ ਉਹਨਾਂ ਨੂੰ ਆਗਿਆ ਮਿਲੂਗੀ, ਉਹਨਾਂ ਨੂੰ ਮੌਕਾ ਜਿਹੜਾ ਮਿਲੂਗਾ। ਕਿਉਂਕਿ ਕੰਪਨੀ 'ਚ ਜਾਂਦੇ ਆ ਤਾਂ ਸਭ ਨੂੰ ਹੀ ਪਤਾ ਵੀ ਕੰਪਨੀਆਂ ਦੇ ਥਰੂ ਤਾਂ ਕੰਮ ਮਹਿੰਗਾ ਹੀ ਜਿਹੜਾ ਉਹ ਹੁੰਦਾ ਆ। ਸੋ ਇਹ ਚਾਹੁੰਦੇ ਆ ਜਿਹੜੇ ਫਾਰਮਰ ਆ, ਕਿਸਾਨ, ਉਹ ਚਾਹੁੰਦੇ ਆ ਵੀ ਜਿਹੜੇ ਟਰੈਕਟਰ ਆ ਜਾਂ ਇੱਦਾਂ ਦੀਆਂ ਚੀਜ਼ਾਂ ਉਹ ਵਾਪਸ ਉਸ ਜ਼ਮਾਨੇ ਵਾਲੀਆਂ ਜਿਹੜੀਆਂ ਉਹ ਆਉਣ, ਵੀ ਉਹਨਾਂ ਨੂੰ ਠੀਕ ਕਰਨਾ ਉਹਨਾਂ ਦੇ ਲਈ ਸੌਖਾ ਹੋਵੇ। ਸੋ ਇਹ ਦੇਖੋ ਇਹ ਸ਼ਰੇਆਮ ਸਾਰੇ ਪੁਰਜੇ ਆਪਾਂ ਨੂੰ ਦੀਦੇ ਆ। ਜਿਹੜਾ ਵੀ ਕੁਛ ਖਰਾਬ ਹੋਊਗਾ ਉਹ ਤੁਸੀਂ ਆਪਾਂ ਬਦਲ ਸਕਦੇ ਆ। ਸੋ ਇਹਨਾਂ ਦੀ ਰਿਪੇਅਰ ਕਰਨੀ, ਇਹਨਾਂ ਨੂੰ ਚਲਾਉਣਾ, ਇਹਨਾਂ ਨੂੰ ਉਹ ਕਰਨਾ ਉਹ ਬਹੁਤ ਸੌਖਾ ਸੀ। ਅੱਜ ਦੇ ਜਿਹੜੇ ਟਰੈਕਟਰਾਂ ਦੇ ਮੁਕਾਬਲੇ ਜਿਉਂ ਟੈਕਨੋਲੋਜੀ ਜਿਹੜੀ ਉਹ ਵਧੀ ਆ, ਇਹ ਚੀਜ਼ਾਂ ਵੀ ਜਿਹੜੀਆਂ ਮੁਸ਼ਕਿਲਾਂ ਨਾਲ ਵਧੀਆਂ। ਚਲੋ ਉਮੀਦ ਕਰਦੇ ਹਾਂ ਇਹ ਬਿੱਲ ਜਿਹੜਾ ਉਹ ਪਾਸ ਹੋਵੇ ਅਤੇ ਕਿਸਾਨਾਂ ਨੂੰ ਇਹ ਆਪਣੇ ਜਿਹੜੇ ਉਪਕਰਨ ਹੈਗੇ ਆ, ਆਪਣੇ ਜਿਹੜੀਆਂ ਚੀਜ਼ਾਂ ਉਹ ਠੀਕ ਕਰਨ ਦਾ ਮੌਕਾ ਜਿਹੜਾ ਉਹ ਮਿਲਦਾ ਰਹੇ। ਸੋ ਇਹ ਸੀਗੇ ਐਂਟੀਕ 4 ਟਰੈਕਟਰ ਜਿਹੜੇ ਜੌਨ ਡੀਰ ਦੇ ਜਿਹੜੇ ਉੱਥੇ ਇਹਨਾਂ ਨੇ ਬਣਾ ਕੇ ਇੱਥੇ ਇਹਨਾਂ ਨੇ ਸਜਾ ਕੇ ਜਿਹੜੇ ਉਹ ਰੱਖੇ ਹੋਏ ਆ। ਵਰਲਡ ਐਗ ਐਕਸਪੋ ਟਲੈਰੀ ਤੋਂ ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅਮਰਜੀਤ ਸਿੰਘ ਜੀਤ। ਪੰਜਾਬੀ ਰੇਡੀਓ USA ਦੇਖ ਰਹੇ ਸਾਰਿਆਂ ਨੂੰ ਹੀ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਤਿ ਸ਼੍ਰੀ ਅਕਾਲ। ਵਰਲਡ ਐਗ ਐਕਸਪੋ 2022 ਟਲੈਰੀ ਕੈਲੀਫੋਰਨੀਆ ਤੋਂ ਆਪਾਂ ਇਸ ਟਾਈਮ ਹੈਗੇ ਆ।
ਸੋ ਹੁਣ ਖੇਤੀਬਾੜੀ ਦੇ ਵਿੱਚ ਐਗਰੀਕਲਚਰ ਦੇ ਵਿੱਚ ਰੋਬੋਟਿਕਸ ਆਰਟੀਫਿਸ਼ੀਅਲ ਇੰਟੈਲੀਜੈਂਸ ਉਸ ਦਾ ਬਹੁਤ ਜ਼ਿਆਦਾ ਯੁੱਗ ਜਿਹੜਾ ਉਹ ਤੇਜ਼ ਹੋ ਰਿਹਾ ਆ ਸੋ ਇਸ ਟਾਈਮ ਆਪਾਂ ਕੰਟਿਊਰ ਮੋਸ਼ਨ ਦੇ ਸਟਾਲ ਦੇ ਵਿੱਚ ਹੈਗੇ ਆ ਸੋ ਆਈ ਹੈਵ ਵਿਦ ਮੀ ਮਿਸਟਰ ਰੋਲੀ ਸੋ ਹੀ ਵਿਲ ਟੈਲ ਅਬਾਊਟ ਹਿਸ ਕੰਪਨੀ Sure. So what we do is we help people automate whatever their process might be. So we find out what they're trying to automate, and then we have all the parts that go into automation. Okay. Whether it's bearings and motors or whether it's a full-blown robot. So Okay. we've got, oh, he's hiding the robot right here. Okay. There you go. So what does this do? This is just demonstrating. Okay. Yeah, it's just demonstrating how, sorry, we've got It's okay. trade show demos. Hey, Justin, is this running? Yeah. We have to press Can the you show something? Press the start button again. There we go. So this is a collaborative robot. The idea behind a collaborative robot is that it can work around people. So if you were to bump the unit, it will stop and it is safe around people. Okay. It can also be programmed by pushing a button on the end to go find whatever it is. So you don't need to learn a programming language to make this thing do some sort of job. Oh, okay. That's neat. So do you guys have many clients over here right now? We have started getting more and more into the agricultural space probably a few years ago. Okay. I would say we're more successful in packaging and maybe harvest automation than in actual farming so far. Okay. Well, that's still a part of agriculture that they have to process it and everything. Yes. So there are so many things around here. If you can show a little bit of everything. Thank you, Yes. Mr. Rowley. No problem. Thank you. Thank you. ਸੋ ਜਿੱਦਾਂ ਰੋਲੀ ਦੱਸ ਰਿਹਾ ਸੀਗਾ ਕਹਿੰਦਾ ਵੀ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ ਤੁਹਾਡੀ ਜ਼ਰੂਰਤ ਦੇ ਹਿਸਾਬ ਦੇ ਨਾਲ ਆਟੋਮੇਸ਼ਨ ਲੈ ਕੇ ਆਉਂਦੇ ਆ ਜਿੱਦਾਂ ਆਪਾਂ ਦੇਖ ਰਹੇ ਆ ਹੌਲੀ ਹੌਲੀ ਲੋਕਾਂ ਦੀ ਜਿਹੜੀ ਘਾਟ ਆ ਸ਼ਾਰਟੇਜ ਆ ਵਰਕਰ ਸ਼ਾਰਟੇਜ ਆ ਚਾਰੇ ਪਾਸੇ ਆ ਸੋ ਉਸ ਦਾ ਇੱਕ ਇਹੀ ਆ ਵੀ ਹੁਣ ਸਾਰੇ ਜਣੇ ਟਰਾਈ ਕਰ ਰਹੇ ਆ ਵੀ ਆਟੋਮੇਸ਼ਨ ਕਿੱਦਾਂ ਲਿਆਂਦੀ ਜਾਵੇ ਘੱਟ ਲੋਕਾਂ ਦੀ ਜਿਹੜੀ ਉਹ ਜ਼ਰੂਰਤ ਹੋਵੇ ਚਾਹੇ ਰੋਬੋਟਸ ਆ ਚਾਹੇ ਪੈਕੇਜਿੰਗ ਦੇ ਵਿੱਚ ਆ ਕਹਿੰਦੇ ਵੀ ਐਗਰੀਕਲਚਰ 'ਚ ਘੱਟ ਪਰ ਪੈਕਿੰਗ ਦੇ ਵਿੱਚ ਇਹਨਾਂ ਦਾ ਜ਼ਿਆਦਾ ਜਿਹੜਾ ਤਰ੍ਹਾਂ ਤਰ੍ਹਾਂ ਦੀਆਂ ਬੈਲਟਸ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਆਪਾਂ ਇਸ ਟਾਈਮ ਇੱਥੇ ਪਹੁੰਚੇ ਆ ਜਿਹੜਾ ਕਿ ਆਟੋਨੋਮਸ ਸਪਰੇਅਰ ਆ ਬੰਦੇ ਦੀ ਲੋੜ ਨਹੀਂ ਵਿੱਚੋਂ ਖਾਣਾ ਖਾਣੀ ਹੌਲੀ ਹੌਲੀ ਇਹਨੂੰ ਤੋਰੀ ਰੱਖੋ ਉਹਨੇ ਆਪਣੇ ਆਪ ਕੱਲੇ ਕੱਲੇ ਬੂਟੇ ਦੇ ਉੱਤੇ ਸਪਰੇਅ ਕਰਦੇ ਹੋਏ ਆਉਣਾ ਉਹ ਦੇਖੋ ਤੁਹਾਨੂੰ ਦਿਖਾਈਏ ਰਾਈਟ ਨਾਓ ਉਹ ਚੱਲ ਵੀ ਰਿਹਾ ਆ ਬਾਜੀ ਮਾਡਲ ਰਾਈਟ ਨਾਓ ਸੰਤਰਿਆਂ ਦੇ ਬੂਟੇ ਇਹਨਾਂ ਨੇ ਰੱਖੇ ਹੁਣ ਖੇਤ ਦੇ ਵਿੱਚ ਤਾਂ ਨਹੀਂ ਕਿਉਂਕਿ ਐਗ ਐਕਸਪੋ ਦੇ ਵਿੱਚ ਇੱਦਾਂ ਰੁੱਖ ਤਾਂ ਨਹੀਂ ਲੱਗੇ ਹੁੰਦੇ ਸੋ ਇਸ ਤਰੀਕੇ ਨਾਲ 55 ਸਾਲ ਹੋ ਗਏ ਆ ਇਸ ਐਗ ਐਕਸਪੋ ਨੂੰ ਜਿਹੜੇ ਇੱਥੇ ਲੱਗਦਿਆਂ ਹੋਇਆ ਟੈਕਨੋਲੋਜੀ ਇੰਨੀ ਕੁ ਤੇਜ਼ੀ ਦੇ ਨਾਲ ਜਿਹੜੀ ਉਹ ਚੇਂਜ ਜਿਹੜੀ ਹੋ ਰਹੀ ਆ ਆਪਾਂ ਅਜੇ ਵੀ ਜਿਹੜੇ ਦੇਖਦੇ ਆ ਵੀ ਕਿੱਥੇ ਦੇ ਕਿੱਥੇ ਆਪਾਂ ਖੜੇ ਆ ਪਰ ਤੁਸੀਂ ਦੇਖੋ ਵੀ ਸਾਰਾ ਕੁਝ ਆਟੋਮੇਟ ਹੁੰਦਾ ਜਾ ਰਿਹਾ ਹੈ ਜੋ ਹਾਲਾਤ ਬਣਦੇ ਜਾ ਰਹੇ ਆ ਜਿੱਦਾਂ ਫਾਰਮਿੰਗ ਦੀਆਂ ਬਹੁਤ ਸਾਰੀਆਂ ਜੌਬਸ ਹੁੰਦੀਆਂ ਆ ਮੈਨੂੰ ਤਾਂ ਇੱਦਾਂ ਲੱਗਦਾ ਵੀ ਲੂਜ਼ ਹੋ ਜਾਣੀਆਂ ਆ ਕਿਉਂਕਿ ਇਹਨਾਂ ਨੂੰ ਚਲਾਉਣ ਦੇ ਲਈ ਤਾਂ ਹਾਈਲੀ ਸਕਿਲਡ ਜਿਹੜੇ ਲੇਬਰ ਹੁੰਦੇ ਆ ਇਹ ਹੁਣ ਇਹ ਬੰਦਾ ਵੀ ਬੰਦਾ ਸੱਜਣ ਡਿਆ ਆ ਕਿ ਇਹ ਕਹਿੰਦੇ ਵੀ ਪਰੇ ਹੋ ਜਾਓ ਰਾਹ 'ਚ ਕੈਮਰਾ ਹਰ ਇੱਕ ਦੇ ਉੱਤੇ ਲੱਗਾ ਆ ਸੈਂਸਰ ਲੱਗੇ ਨੇ ਫੋਟੋ ਦੇ ਵਿੱਚ ਐਕਸਟੈਂਸ਼ਨ ਉਹਨਾਂ ਨੇ ਪਿੱਛੇ ਲਾਈਆਂ ਨਾਲ ਟੈਂਕ ਬਣਾਇਆ ਸਪਰੇਅ ਵੀ ਕਰੀ
ਦੇ ਬਾਗ ਦੀ ਫੋਟੋ ਇਹਨਾਂ ਨੇ ਲਾਈ ਆ। ਰਾਈਟ ਨਾਓ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਸੰਤਰੇ ਦੇ ਬਾਗ ਲਾਇਆ ਆ। ਇੰਨਾ ਖੁੱਲ੍ਹਾ ਤਾਂ ਨਹੀਂ ਹੁੰਦਾ ਵੈਸੇ ਸੰਤਰੇ ਦੇ ਬਾਗ ਦੇ ਵਿੱਚ ਇੱਕ ਲਾਈਨ ਤੇ ਦੂਜੀ ਲਾਈਨ ਦੇ ਵਿੱਚ। ਸੋ ਪਰ ਕਿਉਂਕਿ ਇੱਥੇ ਦਿਖਾਉਣ ਦੇ ਪਰਪਸ ਦੇ ਨਾਲ ਮੈਨੂੰ ਲੱਗਦਾ ਇਹਨਾਂ ਨੇ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਖੁੱਲ੍ਹਿਆਂ ਜਿਹੜਾ ਇਸ ਦੇ ਵਿੱਚ ਰੱਖਿਆ ਹੈਗਾ ਆ। ਇਹ ਆ ਵੀ ਟੈਕਨੋਲੋਜੀ ਆਉਣ ਵਾਲੇ 2-4 ਸਾਲਾਂ 'ਚ 5 ਸਾਲਾਂ ਦੇ ਵਿੱਚ ਇਹ ਚੇਂਜ ਹੁੰਦੀ ਜਾ ਰਹੀ ਹੈ। Something just like vibrating with the hand on it, they'll kind of dampen it. I wonder if the like you can constant spring tension on it. So that pop up. Yeah, it can just control like a little bit of vibration, but it's still be They're just around the corner. And they're like 2 but you know. vibrate. They're not that hard. Oh, just like the tornado can. See, that might help with the noise.
ਪੰਜਾਬੀ ਰੇਡੀਓ USA ਦੇ ਸਾਰੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸ ਮੌਕੇ ਇੱਕ ਵਾਰੀ ਫੇਰ ਤੁਹਾਨੂੰ ਅਸੀਂ ਸਵਾਗਤ ਕਰਦੇ ਹਾਂ ਵਰਲਡ ਐਗ ਐਕਸਪੋ ਤੋਂ 2022 ਟੋਰੈਰੀ ਕੈਲੀਫੋਰਨੀਆ ਤੋਂ, ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਉਪਕਰਨ ਆਪਾਂ ਜਿਹੜੇ ਉਹ ਦੇਖ ਰਹੇ ਹਾਂ। ਸੋ ਇਸ ਟਾਈਮ ਆਪਾਂ ਕੇਸ ਕੰਪਨੀ ਜਿਹੜੀ ਹੈਗੀ ਆ, ਕੇਸ IH ਆ ਜਾਂ HI ਆ, ਸੋ ਇਸ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ। ਕੇਸ IH ਕੰਪਨੀ ਦੇ ਤਰ੍ਹਾਂ ਦੇ ਵੱਡੇ ਜਿਹੜੇ ਟਰੈਕਟਰ ਆ ਉਹ ਦੇਖਣ ਨੂੰ ਆਪਾਂ ਨੂੰ ਜਿਹੜੇ ਉਹ ਮਿਲ ਰਹੇ ਆ। ਸੋ ਕਿਸੇ ਦੇ ਤਵੀਆਂ ਲੱਗੀਆਂ, ਕਿਸੇ ਦੇ ਵੱਟਾਂ ਪਾਉਣ ਵਾਲਾ ਆ, ਕਿਸੇ ਦੇ ਬੀ ਲਾਉਣ ਵਾਲੇ ਆ। ਸੋ ਤਰ੍ਹਾਂ ਦੇ ਜਿਹੜੇ ਤੁਹਾਨੂੰ ਇੱਥੇ ਟਰੈਕਟਰ ਆ ਉਹ ਦੇਖਣ ਨੂੰ ਜਿਹੜੇ ਉਹ ਮਿਲਣਗੇ। ਮੈਂ ਜੀਤ ਹੁਣਾਂ ਨੂੰ ਕਹੂੰਗਾ ਵੀ ਪਲੀਜ਼ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਉਣ। ਇੱਦਾਂ ਦੀਆਂ ਅਸੀਂ ਜਿਹੜੇ ਕਹਿ ਲਓ ਵੀ ਵੀਡੀਓਜ਼ ਦੇ ਵਿੱਚ ਹੀ ਦੇਖਿਆ ਸੀ, ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਰਾਹੀਂ ਜਿਹੜੇ ਉਹ ਦਿਖਾ ਰਹੇ ਹਾਂ। ਕਹਿ ਲਓ ਵੀ 5-5 6-6 ਫੁੱਟ ਦਾ ਤਾਂ ਜਿਹੜਾ ਇਹਨਾਂ ਦਾ ਟਾਇਰ ਹੀ ਜਿਹੜਾ ਉਹ ਹੈਗਾ ਆ। ਸੋ ਬਹੁਤ ਉੱਚੇ ਤਗੜੇ ਜਿਹੜੇ ਇਹ ਟਰੈਕਟਰ ਆ ਉਹ ਤੁਹਾਨੂੰ ਅੱਜ ਅਸੀਂ ਦਿਖਾ ਰਹੇ ਹੈਗੇ ਆ। ਕੇਸ H ਕੰਪਨੀ ਜਿਹੜੀ ਆ ਉਸ ਦੇ ਵਿੱਚੋਂ ਇੰਨਾ ਕੁ ਜਿਹੜਾ ਇਹ ਕਮਾਲ ਦਾ ਜੀਤ ਸਿੰਘ ਜੀ ਟਰੈਕਟਰ ਆ ਵੀ ਅੰਦਰ ਇੱਕ ਤਾਂ ਸਾਈਡ 'ਤੇ ਛੋਟੀ ਸੀਟ ਵੀ ਹੈਗੀ ਆ, ਉਹ ਵੀ ਆ ਕੇ ਬਹਿ ਸਕਦਾ ਆ। ਫੁੱਲੀ AC ਆ, ਆਈਪੈਡ ਵਰਗੀ ਚੀਜ਼ ਲੱਗੀ ਆ, ਕੈਮਰੇ ਆ ਅਤੇ ਸੈਂਕੜੇ ਕੰਬੀਨੇਸ਼ਨ ਦੇ ਜਿਹੜੇ ਇਸ ਦੇ ਵਿੱਚ ਲੱਗੇ ਨੇ, ਕਹਿ ਸਕਦੇ ਆ ਜੀ ਬਟਨ। ਅਤੇ ਤੁਸੀਂ ਹਿਸਾਬ ਲਾ ਲਓ ਵੀ ਇਹ ਕੋਈ ਟਰੱਕ ਤੋਂ ਘੱਟ ਨਹੀਂ ਆ। ਅੰਦਰੂਨੀ ਵੀ ਆ, ਪੂਰਾ ਕੰਫਰਟੇਬਲ ਆ, ਬਹੁਤ ਸ਼ਾਨਦਾਰ ਜਿਹੜੀ ਇਹ ਚੀਜ਼ ਆ ਇਹ ਬਣੀ ਆ। ਸੋ ਇੱਕ ਨਹੀਂ, ਬਹੁਤ ਹੀ ਜਿਹੜੀਆਂ ਕੰਪਨੀਆਂ ਆ, ਦਰਜਨਾਂ ਹੀ ਕੰਪਨੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਇੱਥੇ ਬਣਾਉਂਦੀਆਂ ਹੈਗੀਆਂ ਆ। ਸੋ ਹੁਣ ਤੁਸੀਂ ਜਦੋਂ ਸੈਂਕੜਾਂ ਹੀ ਏਕੜ ਦੀ ਖੇਤੀ ਕਰਨੀ ਆ ਤਾਂ ਫਿਰ ਐਡੇ ਵੱਡੇ ਟਰੈਕਟਰ ਜਿਹੜੇ ਉਹ ਤੁਹਾਨੂੰ ਉੱਥੇ ਚਾਹੀਦੇ ਹੁੰਦੇ ਆ। ਇੱਥੋਂ ਚੜ੍ਹਨਾ ਉਤਰਨਾ ਵੀ ਕੋਈ ਸੌਖਾ ਨਹੀਂ। Okay. So you guys come here every year or? Yeah. Okay. So ਇਹ ਵੱਟਾਂ ਬਣਾਉਣ ਵਾਲਾ ਆ ਢਿੱਲਾ। ਜੀ ਆਓ ਜੀ, ਤੁਹਾਨੂੰ ਟਰੈਕਟਰ ਦਿਖਾਉਂਦੇ ਆ। ਦੋਹਰੇ ਵੱਡੇ ਜਿਹੜਾ ਉਹ ਟਾਇਰਾਂ ਦੇ ਵਾਲਾ ਕਮਾਲ ਦੀਆਂ ਜਿਹੜੀਆਂ ਚੀਜ਼ਾਂ ਆ ਬਣਾਈਆਂ। ਵਿਸਕੌਨਸਨ ਤੋਂ ਆ ਜੀ ਇਹ ਕੰਪਨੀ ਜਿਹੜੀ ਕੇਸ IH। ਸੋ ਇਹਨਾਂ ਦੇ ਦੇਖੋ ਕਿੱਡੇ ਤਗੜੇ ਜਿਹੜੇ ਉਹ ਟਰੈਕਟਰ ਆ। ਕੋਈ ਟਿਲਰ ਆ, ਕੋਈ ਟਰੈਕਟਰ ਦੀ ਜਿਹੜੀ ਉਹ ਸੀਰੀਜ਼ ਜਿਹੜੀਆਂ ਉਹ ਹੈਗੀਆਂ ਨੇ। ਧਰਤੀ ਤੱਕ 431 ਤੋਂ 692 ਹਾਰਸ ਪਾਵਰ ਦੇ ਜਿਹੜੇ ਇਹ ਐਡੀ ਪਾਵਰ ਵਾਲੇ ਜਿਹੜੇ ਟਰੈਕਟਰ ਆ ਉਹ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਹੇ ਆ। ਐਗ ਪ੍ਰੋਡਿਊਸਰ ਜਿਹੜਾ ਇਹ ਹੈਗਾ ਆ। ਸੋ ਬਹੁਤ ਸਾਰੇ ਮਾਡਲ ਜਿਹੜੇ ਤੁਹਾਨੂੰ ਇੱਥੋਂ ਦੇਖਣ ਨੂੰ ਜਿਹੜੇ ਉਹ ਮਿਲਣਗੇ। ਪੰਜਾਬੀ ਰੇਡੀਓ USA ਦੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਐਡੀਆਂ ਉੱਚੀਆਂ ਕਮੈਲਾਂ ਦੇ ਵਿੱਚ ਜਿਹੜੇ ਉਹ ਆਪਾਂ ਇਸ ਟਾਈਮ ਹੈਗੇ ਆ। ਕੋਈ ਜਹਾਜ਼ ਨੂੰ ਇਹ ਗੱਲ ਨਹੀਂ ਹੈਗੀ, ਇੰਨੀ ਜ਼ਿਆਦਾ ਇਸ ਦੇ ਵਿੱਚ ਸੈਂਸਰ ਅਤੇ ਹੁਣ ਸਾਰਾ ਕੁਛ ਆ। ਸੋ ਟੈਕਨੋਲੋਜੀ ਇੰਨੀ ਕੁ ਜ਼ਿਆਦਾ ਚੇਂਜ ਜਿਹੜੀ ਉਹ ਹੋਈ ਜਾ ਰਹੀ ਹੈਗੀ ਆ। ਸੋ ਫੀਲਿੰਗ ਆਪਾਂ ਜਿਹੜੀ ਇਸ ਦੇ ਵਿੱਚ ਬੈਠ ਕੇ ਪੂਰੀ ਜਿਹੜੀ ਉਹ ਲੈ ਰਹੇ ਹਾਂ। ਸੋ ਨਿਆਣੇ ਵੀ ਆ ਕੇ ਚੜ੍ਹ ਕੇ ਦੇਖ ਕੇ ਇਸ ਦੇ ਵਿੱਚ ਫੋਟੋਆਂ ਜਿਹੜੀਆਂ ਖਿਚਾਉਣਾ ਵੀ ਜਿਹੜਾ ਉਹ ਚਾਹੁੰਦੇ ਨੇ। ਸੋ ਟਲੈਰੀ ਦੇ ਵਿੱਚ ਆ ਅੱਜ ਇਵੈਂਚੁਅਲੀ ਅਸੀਂ ਐਕਚੁਅਲੀ ਅਖੀਰਲੇ ਦਿਨ ਇੱਥੇ ਪਹੁੰਚੇ ਹਾਂ, ਪਰ ਅਗਲੇ ਸਾਲ ਜਦੋਂ ਇਹ ਪਹਿਲੋਂ ਵੀ ਜਿੱਦਾਂ ਹੀ ਸ਼ੁਰੂ ਹੁੰਦੀ ਹੈ 3 ਰੋਜ਼ਾ ਜਿਹੜੀ ਇਹ ਰਹਿੰਦਾ ਆ ਐਗ ਐਕਸਪੋ। ਸੋ ਉਸ ਦੇ ਵਿੱਚ ਜਿਹੜਾ ਆਪਾਂ ਫਿਰ ਤੁਹਾਨੂੰ ਅਗਲੇ ਸਾਲ ਫਿਰ ਲੈ ਕੇ ਆਵਾਂਗੇ। 55 ਹੋ ਗਏ ਆ ਇਸ ਐਕਸਪੋ ਨੂੰ ਜਿਹੜੀ ਉਹ ਚੱਲਦੇ ਹੋਏ। ਖੇਤੀਬਾੜੀ ਦੇ ਨਾਲ ਸੰਬੰਧਿਤ ਨਵੇਂ ਤੋਂ ਨਵੇਂ ਜਿਹੜੇ ਉਪਕਰਨ ਆ ਉਹ ਤੁਹਾਨੂੰ ਖਾ ਰਹੇ
ਤੁਹਾਨੂੰ ਇੱਥੋਂ ਜਿਹੜਾ ਉਹ ਦਿਖਾ ਰਹੇ ਹੈਗੇ ਆ ਕੰਬਾਈਨਾਂ ਤੇ ਕਿੱਡੀਆਂ ਤਗੜੀਆਂ ਚੀਜ਼ਾਂ ਹਾਰਵੈਸਟਰਸ ਇਹ ਸਾਰਾ ਕੁਝ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਦਾ ਝਾੜ ਕਰਨਾ ਹੋਵੇ ਚਾਹੇ ਕੋਈ ਹੋਰ ਚੀਜ਼ਾਂ ਦਾ। ਸੋ ਐਡੀ ਚੌੜੀ ਜਿਹੜੀ ਇਹ ਕੰਬਾਈਨ ਲੱਗਦਾ ਘੱਟੋ ਘੱਟ 20 ਫੁੱਟ ਚੌੜੀ ਤਾਂ ਜਿਹੜੀ ਇਹ ਜ਼ਰੂਰ ਹੋਊਗੀ, ਪਰ ਇੱਦਾਂ ਨਾ ਵੀ ਫਿਰ ਸੈਂਕੜੇ ਹੀ ਏਕੜ ਦੀ ਖੇਤੀ ਹਜ਼ਾਰਾਂ ਹੀ ਏਕੜ ਦੀ ਖੇਤੀ ਫਿਰ ਅਜਿਹੀਆਂ ਦੇ ਨਾਲ ਹੁੰਦੀ ਆ। ਸੋ ਤੁਸੀਂ ਦੇਖੋ ਵੀ ਉਹਨਾਂ ਨੇ ਦਿਖਾਇਆ ਵੀ ਇੰਜਣ ਵੀ ਬਹੁਤ ਤਕੜਾ ਹੀ ਆ ਇਹਦੇ ਅੰਦਰ, ਕਮਾਲ ਦੀਆਂ ਜਿਹੜੀਆਂ ਚੀਜ਼ਾਂ ਆ ਨਿਆਣਿਆਂ ਨੂੰ ਵੀ ਬਹੁਤ ਚਾਅ ਆ। ਸੋ ਅਗਲੀ ਵਾਰੀ ਜ਼ਰੂਰ ਟਲੈਰੀ ਦੇ ਵਿੱਚ ਆਇਓ, ਹਰ ਵਾਰੀ ਟਲੈਰੀ ਦੇ ਵਿੱਚ ਹੀ ਇਹ ਜਿਹੜੀ ਵਰਲਡ ਐਗ ਐਕਸਪੋ ਜਿਹੜੀ ਆ ਉਹ ਹੁੰਦੀ ਆ। ਨਿਆਣਿਆਂ ਨੂੰ ਬਹੁਤ ਚਾਅ ਆ। ਕੈਲੀਫੋਰਨੀਆ ਦੇ ਜਿਹੜੇ ਫਿਰ ਆਪਾਂ ਐਗਰੀਕਲਚਰ ਦੇ ਇਸ ਟਾਈਮ ਹੈ ਬਿਲਕੁਲ ਸੈਂਟਰ ਦੇ ਵਿੱਚ ਖੜ੍ਹੇ ਆ। ਸੋ ਇੱਥੇ ਖੇਤੀਬਾੜੀ ਦੇ ਨਾਲ ਬਹੁਤ ਪ੍ਰੇਮ ਹੈਗਾ, ਬਹੁਤ ਪਿਆਰ ਹੈਗਾ। ਸੋ ਇਸੇ ਲਈ ਆਪਾਂ ਦੇਖਦੇ ਹਾਂ ਵੀ ਅਜਿਹੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਇੱਥੋਂ ਦੇਖ ਮਿਲਦੀਆਂ। And then the little smaller ones, these are, I think this is lamb's quarter. And you're going to see us shoot and destroy those weeds using lasers, thermal energy that's going to put a dose of thermal energy onto the weeds very precisely, center shot, and will vaporize the moisture in the weed. So it makes it dry. No, it turns it into steam, which then just vaporizes all the moisture, destroying the cellular structure of the weed itself, which is what kills it. So when you're doing it, so you have to tell them which plant not to do? It's the opposite of that. We identify the weeds and build a context model using an artificial intelligence engine and a neural network. But because we've shown it lots of pictures of what the weeds look like, it's able to identify the weeds and then select those and ignore the crops themselves. So it's more of the negative. It's not seeing the crops, it's seeing the weeds. So what we're going to do is I'm going to run this to the front of the treadmill. You guys are going to see it come out the back. And when it comes out here, you're going to see some smoke. You're going to see some puffs. And then we'll look at them after. You're going to see, kind of the damage that we're doing to those weeds. All right. So let's see it. All right, stand by. ਉੱਥੇ ਥੱਲੇ ਲਾ ਲਾ, ਅੱਗ ਨਿਕਲਣੀ ਆ ਜੀ ਹੁਣ ਇਹਦੇ ਵਿੱਚੋਂ। ਸੋ ਉਹਨਾਂ ਕਹਿੰਦੇ ਆ ਵੀ ਇਹ ਨਦੀਨਾਂ ਨੂੰ ਪਛਾਣ ਲੈਂਦੇ ਆ, ਨਦੀਨ ਜਿਹੜੇ ਵੀ ਹੁੰਦੇ ਆ ਉਹਨਾਂ ਨੂੰ ਵੇਪਰ ਬਣਾ ਦਿੰਦੇ ਆ। Yeah, we got a good angle. No problem. Thank you. ਸੋ ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਵੀ ਇਹ ਨਦੀਨਾਂ ਨੂੰ ਖ਼ਤਮ ਕਰਨ ਦੇ ਲਈ ਜਿਹੜਾ ਇਹਨਾਂ ਨੇ ਬਣਾਇਆ, ਜਿਨ੍ਹਾਂ ਨੂੰ ਵੀਡਸ ਇੱਥੇ ਆਖ ਦਿੱਤਾ ਜਾਂਦਾ ਆ। ਸੋ ਇਹਨਾਂ ਨੇ ਟਰੇ ਇੱਕ ਬਣਾਈ ਆ। ਉਹ ਕਹਿੰਦੇ ਵੀ ਅਸੀਂ ਵੀਡਸ ਇਹਨਾਂ ਨੂੰ ਤਰ੍ਹਾਂ ਦੇ ਇਸ ਮਸ਼ੀਨ ਨੂੰ ਦਿਖਾਏ ਹੋਏ ਆ, ਉਹ ਆਟੋਮੈਟਿਕਲੀ ਦੇਖਦੀ ਰਹਿੰਦੀ ਆ। ਇਹ ਨਹੀਂ ਵੀ ਕਿਹੜਾ ਪਲਾਂਟ ਛੱਡਣਾ, ਕਿਹੜਾ ਪਲਾਂਟ ਮਾਰਨਾ ਹੈ, ਸਿਰਫ ਉਸ ਦੇ ਉੱਤੇ ਜਿਹੜਾ ਇਸ ਦਾ ਜ਼ੋਰ ਜਿਹੜਾ ਉਹ ਹੁੰਦਾ ਹੈਗਾ ਆ। ਸੋ ਇਹ ਹੁਣ ਲਾਈਵ ਡੈਮੋਸਟ੍ਰੇਟ ਜਿਹੜੇ ਕਰਨਗੇ, ਕਹਿੰਦੇ ਵੀ ਭਾਫ ਧੂੰਆਂ ਇੱਦਾਂ ਦੀਆਂ ਚੀਜ਼ਾਂ ਹੁਣ ਤੁਹਾਨੂੰ ਇਸ ਦੇ ਵਿੱਚੋਂ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ। ਸੋ ਲੇਜ਼ਰ ਵੀਡਰ ਇਸ ਦਾ ਜਿਹੜਾ ਉਹ ਨਾਮ ਆ। ਲਓ ਜੀ ਥੱਲੇ ਬਹਿ ਜਾਓ। ਉਹ ਲਓ ਜੀ, ਦੇਖੋ ਜੀ, ਦੇਖੋ ਕਮਾਲ ਕਰਤੀ। ਵਾਓ, that's crazy. So now, if you look, you can see shot, 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 shot. This one is very close to the, see there it is, right next to the crop. Very precise targeting right there. Dead. Even though you see some green there, that one's going to die, that one's going to die. So very effective. I'm going to put some wood targets on here. We're going to run another one so you can see a little more visual. Yes. That's awesome. Yeah, hopefully. Sure. You post that somewhere? Yeah. You can send it to me? Yes, we will. Okay, great. No problem. There we go. Thank you. I'm Chris. All right, Chris. We'll send you that. Thank you. Appreciate it. Yeah, so you'll see it burn on this right third. Yes. Okay. You got it. Okay. So I'm gonna get in, but try not to be.
going to pass again. Hit. Missed a couple this time. Here, I'll let you get in there. No worries. ਇੱਕ ਵਾਰੀ ਹੋਰ ਉਹ ਦੇਖੋ ਅੱਗ ਨਿਕਲਦੀ ਸੋ ਜਿਹੜੀ ਚੀਜ਼ I don't know what should I ask? Like, how many of these are already in to the clients? Or are you still the prototype? No, this is production units. So this is our 2020 season and 2021 season Okay. unit. This is the one-row, semi-autonomous, self-propelled laser weeding robot. For this year in 2022, we introduced for the first time a larger 3-row laser weeder that's a pull-behind implement. Okay. We've been using this laser weeder in Washington State, Oregon, California, Arizona, and New Mexico. Okay. And those are the geographies that we're currently supporting for our 2022 growing season. We'll be adding new geographies and expanding internationally in 2023 and 2024. And we see a global market for laser weeding. Really anywhere there's concerns about weeds, concerns about reducing the use of pesticides, minimizing labor costs, especially in specialty crops, high-value specialty crops, vegetables, things like that. We're seeing a lot of uptake and a tremendous amount of adoption. So do you see any side effect to the main plant on this one? That's one of the best parts about it. There is no effect on the main plant because, as you saw with those trays, we're shooting the weed. We're not shooting the plant. We're not disturbing the soil. We're not disturbing the roots. And of course, there's no chemicals or other things that are going on that, even if they kill the weed, also have a secondary effect on the plant itself. So does it run on electric or is it like diesel or gas powered? So the laser weeder, the computer vision engines, the processors, all of that runs on electricity. Okay. There's a diesel powered generator inside the laser weeder. Got it. Hope to see you soon next time again. Thank you for coming. You're welcome. Thank you. So ਦਰਸ਼ਕੋ ਜਿੱਦਾਂ ਦੇਖ ਰਹੇ ਸੀਗੇ ਵੀ ਇਹ ਲੇਜ਼ਰ ਦੇ ਨਾਲ ਜਿਹੜੇ ਨਦੀਨ ਆ ਉਹਨਾਂ ਨੂੰ ਨਸ਼ਟ ਜਿਹੜਾ ਉਹ ਕਰਦੇ ਆ ਉਹਨਾਂ ਨੇ ਕਿਹਾ ਵੀ ਜਿਹੜਾ ਮੇਨ ਪਲਾਂਟ ਆ ਉਸ ਦੇ ਉੱਤੇ ਕੋਈ ਇਸ ਦਾ ਅਸਰ ਨਹੀਂ ਹੋਣਾ ਸਿਰਫ ਤੇ ਸਿਰਫ ਜਿਹੜਾ ਨਦੀਨ ਆ ਵੀਡਸ ਆ ਉਹਨਾਂ ਨੂੰ ਹੀ ਜਿਹੜਾ ਇਸ ਦੇ ਉੱਤੇ ਅਸਰ ਹੋਣਾ ਆ ਕਹਿੰਦੇ ਸੋਇਲ ਤੱਕ ਨੂੰ ਵੀ ਡਿਸਟਰਬ ਕਰਨ ਦੀ ਵੀ ਲੋੜ ਨਹੀਂ ਆ ਸੋ ਰਾਈਟ ਨਾਓ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਮੌਕੇ ਉਹ ਪਹਿਲਾਂ ਹੀ ਇਸ ਨੂੰ ਜਿਹੜਾ ਉਹ ਵਰਤ ਰਹੇ ਹੈਗੇ ਆ ਸੋ ਹੋਪਫੁਲੀ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਨੂੰ ਹੋਰ ਵਰਤਣਗੇ ਸੋ ਇਹ ਸੀਗਾ ਜੀ ਲੇਜ਼ਰ ਵੀਡਰ ਨਦੀਨਾਂ ਦਾ ਨਾਸ਼ ਜਿਹੜਾ ਉਹ ਨਸ਼ਟ ਕਰਨਾ ਆ ਲੇਜ਼ਰ ਦੇ ਨਾਲ ਟੈਕਨੋਲੋਜੀ ਇਹ ਜਿਹੜਾ ਜੀ ਹੁਣ ਗਾਂਹ ਤੋਂ ਗਾਂਹ ਜਿਹੜੀ ਉਹ ਚੱਲਦੀ ਜਾ ਰਹੀ ਆ ਸਤਿ ਸ਼੍ਰੀ ਅਕਾਲ
ਪੰਜਾਬੀ ਰੇਡੀਓ USA ਦੇ ਵੈਬ ਚੈਨਲ ਤੇ ਹੁਣ ਤੁਹਾਨੂੰ ਆਪਾਂ ਉਹ ਚੀਜ਼ ਦਿਖਾਉਣ ਜਾ ਰਹੇ ਹਾਂ ਜਿਹੜੀ ਬਹੁਤ ਹੀ ਪੁਰਾਣੀ ਹੈਗੀ ਆ। ਜੌਨ ਡੀਰ ਦੇ ਟਰੈਕਟਰ ਕਿੱਥੇ ਕਿੱਥੇ ਨਹੀਂ ਜਾਣੇ ਜਾਂਦੇ, ਹਰ ਥਾਂ ਜਿਹੜੇ ਉਹ ਪਛਾਣੇ ਜਾਂਦੇ ਆਪਣੇ ਹਰੇ ਰੰਗ ਦੇ ਵਿੱਚ। ਹਰੇ ਤੇ ਪੀਲਾ ਰੰਗ ਬਹੁਤ ਹੀ ਜਿਹੜਾ ਸ਼ਾਨਦਾਰ ਆ, ਬਹੁਤ ਹੀ ਫੇਮਸ ਆ। ਸੋ ਆਓ ਤੁਹਾਨੂੰ ਅੱਜ ਉਹਨਾਂ ਦੇ ਕੁਝ ਐਂਟੀਕ ਟਰੈਕਟਰ ਦਿਖਾਉਂਦੇ ਆ। ਇੱਥੇ ਜਿਹੜੀ ਵਰਲਡ ਐਗ ਐਕਸਪੋ ਦੇ ਉੱਤੇ ਅਸੀਂ ਆਏ ਹੋਏ ਆ ਟਲਹਰੀ ਦੇ ਵਿੱਚ। ਇੱਥੇ 4 ਟਰੈਕਟਰ ਪੁਰਾਣੇ ਜਿਹੜੇ ਉਹ ਲੱਗੇ ਹੋਏ ਆ। ਇਸ ਟਾਈਮ ਜਿਹੜਾ ਤੁਹਾਨੂੰ ਟਰੈਕਟਰ ਦਿਖਾ ਰਿਹਾ ਜਿਹਦੇ ਮੋਹਰਲੇ ਪਾਸੇ 2 ਭੀੜੇ ਟਾਇਰ, ਆਪਾਂ ਅਕਸਰ ਦੇਖਿਆ ਵੀ ਚੌੜੇ ਜਿਹੜੇ ਮੋਹਰਲੇ ਪਾਸੇ ਟਾਇਰ ਹੁੰਦੇ ਬਿਲਕੁਲ 2 ਨਾਲ ਆ। 1936 ਦਾ ਮਾਡਲ B ਜਿਹੜਾ ਇਹ ਟਰੈਕਟਰ ਆ 1946 ਸਨ ਦੇ ਵਿੱਚ ਲਾਸ ਐਲਮਟੋਸ ਦੇ ਵਿੱਚ ਇਸ ਟਰੈਕਟਰ ਦੇ ਨਾਲ 700 ਕਿੱਲਾ ਅਲਫਾ ਜਿਹੜੀ ਆ ਉਸ ਦੇ ਜਿਹੜੇ ਉਹ ਮੋਹ ਕੀਤੇ ਜਾਂਦੇ ਸੀ, ਉਸ ਦੇ ਵਿੱਚ ਮਦਦ ਕਰਦੇ ਸੀਗੇ। ਸੋ ਅੱਜ ਵੀ ਇਹ ਟਰੈਕਟਰ ਕਈਆਂ ਨੇ ਸਾਂਭ ਕੇ ਜਿਹੜੇ ਉਹ ਰੱਖੇ ਹੈਗੇ ਆ। ਬਹੁਤ ਹੀ ਸ਼ਾਨਦਾਰ ਇਹ ਚੀਜ਼ਾਂ, ਪੁਰਾਣੇ ਸੰਦ ਵੀ ਉਹਦੇ ਨਾਲ ਉੱਦਾਂ ਹੀ ਲੱਗੇ ਆ। ਆਓ ਤੁਹਾਨੂੰ ਜਿਹੜਾ ਅਗਲਾ ਇਹ ਟਰੈਕਟਰ ਦਿਖਾਉਂਦੇ ਆ। ਇਹ ਮਾਡਲ A ਟਰੈਕਟਰ ਆ, ਦੂਜੇ ਦੇ ਨਾਲੋਂ ਥੋੜ੍ਹਾ ਜਿਹਾ ਵੱਡਾ ਆ। ਇਹ ਵੀ 1936 ਦਾ ਹੀ ਆ। ਇਹ ਸੇਮ ਦੋਨੋਂ ਟਰੈਕਟਰ ਜਿਹੜੀ ਉਹ 700 ਕਿੱਲਾ ਤੁਹਾਨੂੰ ਮੈਂ ਦੱਸਿਆ ਸੀ ਨਾ ਅਲਫਾ ਦਾ ਜਿਹੜਾ ਮੋਹ ਕਰਨ ਦੇ ਵਿੱਚ, ਵਾਹੁਣ ਦੇ ਵਿੱਚ ਇਸ ਦੀ ਮਦਦ ਕਰਦੇ ਸੀ। 1960 ਤੱਕ ਇਹ ਜਿਹੜੇ ਦੋਨੋਂ ਟਰੈਕਟਰ ਆ ਉਹ ਵਰਤਦੇ ਰਹੇ ਆ ਆਪਣੇ ਇਸ 700 ਕਿੱਲੇ ਦੇ ਫਾਰਮ ਦੇ ਉੱਤੇ। ਆਸਕਰ ਵਾਟ ਜਿਹੜਾ ਇਸ ਦਾ ਨਾਮ ਸੀਗਾ। ਸੋ ਇੱਕ ਹੋਰ ਤੁਹਾਡੇ ਮੋਹਰੇ ਇਹ ਟਰੈਕਟਰ ਦਿਖਾਉਂਦੇ ਵੀ ਜੌਨ ਡੀਰ ਦਾ ਹੀ ਆ। ਇਹ 1946 ਸਨ ਦਾ ਇਹ ਜਿਹੜਾ ਟਰੈਕਟਰ ਹੈਗਾ ਆ ਤੇ 26 ਹਾਰਸ ਪਾਵਰ ਦਾ ਜਨਰਲ ਪਰਪਸ। ਸੋ ਕਈ ਤਰੀਕਾਂ ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਉਹ ਵਰਤਿਆ ਜਾਂਦਾ ਸੀ। ਇਸੇ ਤਰੀਕੇ ਦੇ ਨਾਲ ਇੱਕ ਇਹ 25 ਹਾਰਸ ਪਾਵਰ ਦਾ ਜਿਹੜਾ ਇੱਕ ਟਰੈਕਟਰ ਆ ਉਹ 1949 ਦਾ ਜਿਹੜਾ ਇਹ ਬਣਿਆ ਹੋਇਆ। ਹਰ ਤਰ੍ਹਾਂ ਦੇ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਕੰਮ ਆ ਇਹ ਜਿਹੜੇ ਇਸ ਦੇ ਵਿੱਚ ਕੀਤੇ ਜਾਂਦੇ ਸੀਗੇ। ਸੋ ਇਹ 4 ਟਰੈਕਟਰ ਉਹਨਾਂ ਨੇ ਪੁਰਾਣੇ ਜਿਹੜੇ ਆ ਉਹ ਇੱਥੇ ਲਾਏ ਹੋਏ ਨੇ, ਦਿਖਾਏ ਹੋਏ ਨੇ। ਸੋ ਬਹੁਤ ਹੀ ਖੂਬਸੂਰਤ, ਬਹੁਤ ਹੀ ਸੋਹਣੇ ਜਿਹੜੇ ਆ ਇਹ ਟਰੈਕਟਰ ਆ। ਆਓ ਦੇਖੋ ਤੇ ਆਨੰਦ ਮਾਣੋ। ਮੈਨੂੰ ਅਜੇ ਵੀ ਇੱਦਾਂ ਲੱਗਦਾ ਵੀ ਇਹਨਾਂ ਨੂੰ ਕਿਤੇ ਜਿਹੜਾ ਵੀ ਇਸ ਦਾ ਮਾਲਕ ਹੈਗਾ ਆ ਸ਼ੌਂਕੀਆ ਤੌਰ 'ਤੇ ਇਸ ਨੂੰ ਚਲਾਉਂਦਾ ਹੀ ਹੋਊਗਾ। ਇਸ ਨੂੰ ਸਪੈਸ਼ਲ ਤੌਰ ਦੇ ਉੱਤੇ ਇਸਨੇ ਸ਼ਿੰਗਾਰ ਕੇ ਸਾਫ਼ ਸੁਥਰਾ ਜਿਹੜਾ ਉਹ ਕਰਕੇ ਉਹ ਲਿਆਂਦਾ ਆ ਤਾਂ ਜੋ ਲੋਕ ਆ ਇਸ ਨੂੰ ਨਿਹਾਰਨ। ਅੱਜ ਦੇ ਜਿਹੜੇ ਤੁਹਾਨੂੰ ਕਿੱਡੇ ਵੱਡੇ ਟਰੈਕਟਰ ਦਿਖਾਏ ਸੀਗੇ ਉਹਨਾਂ ਦੀ ਸ਼ੁਰੂਆਤ ਇਹਨਾਂ ਤੋਂ ਹੋਈ ਸੀ। ਹਿਸਾਬ ਲਾ ਲਓ ਇਹ ਜਿਹੜਾ ਇਹ ਮੁੱਢ ਸੀਗਾ, ਇੱਥੋਂ ਟਰੈਕਟਰ ਜਿਹੜੇ ਉਹ ਸ਼ੁਰੂ ਹੋਏ ਤੇ ਅੱਜ ਐਡੇ ਟਰੈਕਟਰ ਆ ਵੀ ਬੰਦੇ ਭਾਵੇਂ ਉਹਦੇ ਵਿੱਚ 100 ਬਾਲੋ, ਚੱਕਰ ਹੀ ਜਿਹੜਾ ਉਹ ਕੋਈ ਨਹੀਂ। ਸੋ ਵੰਨ ਸਵੰਨੇ ਗੇਅਰ ਆ, ਕਿਤੇ ਹਾਈ ਆ, ਕਿਤੇ ਲੋ ਆ, ਕਿਤੇ ਜ਼ਿਆਦਾ ਜ਼ੋਰ ਆ, ਕਿਤੇ ਘੱਟ ਜ਼ੋਰ ਆ। ਸੋ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਜਿਹੜਾ ਤੁਹਾਨੂੰ ਦਿਖਾ ਰਹੇ ਸੀ ਅਲਫਾ ਦੇ ਵਿੱਚ ਜਿਹੜਾ ਵਾਹੁਣ ਦੇ ਕੰਮ ਆਉਂਦਾ ਹੁੰਦਾ ਸੀਗਾ। ਪਿੱਛੇ ਉਹਨਾਂ ਦੇ ਜੁਗਾੜ ਜਿਹੜਾ ਉਹ ਲਾਇਆ ਹੋਇਆ ਆ। ਪੁਰਾਣਾ ਜਿਹੜਾ ਇਹ ਸੰਦ ਆ, ਪੁਰਾਣੇ ਟਰੈਕਟਰਾਂ ਨਾਲ ਪੁਰਾਣਾ ਹੀ ਸੰਦ ਆ। ਅੱਜ ਦੇ ਟਰੈਕਟਰਾਂ 'ਚ ਚਿੱਪਾਂ ਇੰਨੀਆਂ ਆ ਗਈਆਂ, ਇਹਦੇ 'ਤੇ ਲਾਗੇ ਛਾਗੇ ਕੰਪਿਊਟਰ ਵੀ ਨਹੀਂ ਸੀ ਹੁੰਦਾ। ਸੋ ਇਹ ਜੇ ਖਰਾਬ ਹੋ ਜਾਏ ਤਾਂ ਇਹਨਾਂ ਨੂੰ ਠੀਕ ਕਰਨਾ ਸੌਖਾ ਸੀਗਾ। ਇਸ ਦੇ ਨਾਲ ਸੰਬੰਧਿਤ ਚਲੋ ਮੈਂ ਜੇ ਗੱਲ ਕਰਦਾ ਜਾਵਾਂ, ਰੀਸੈਂਟਲੀ ਸੈਨੇਟ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਰਾਈਟ ਟੂ ਰਿਪੇਅਰ ਟਰੈਕਟਰ। ਵੀ ਬਹੁਤ ਸਾਰੇ ਜਿਹੜੇ ਫਾਰਮਰ ਆ ਉਹ ਨਾਖੁਸ਼ ਨੇ ਵੀ ਇਹਨਾਂ ਨੂੰ ਆਪਣੇ ਟਰੈਕਟਰ ਜਿਹੜੇ ਸੰਦ ਆ ਉਹ ਠੀਕ ਕਰਨ ਦਾ ਜਿਹੜੀ ਉਹਨਾਂ ਨੂੰ ਮਿਲ ਨਹੀਂ ਰਹੀ, ਆਗਿਆ ਨਹੀਂ ਮਿਲ ਰਹੀ। ਸੋ ਇਸ ਬਿੱਲ ਦੇ ਨਾਲ ਆਪੋ ਆਪਣੇ ਜਿਹੜੇ ਟਰੈਕਟਰ ਆ ਉਹਨਾਂ ਨੂੰ ਠੀਕ ਕਰਨ ਦਾ, ਰਿਪੇਅਰ ਕਰਨ ਦਾ ਜਿਹੜੀ ਉਹਨਾਂ ਨੂੰ ਆਗਿਆ ਮਿਲੂਗੀ, ਉਹਨਾਂ ਨੂੰ ਮੌਕਾ ਜਿਹੜਾ ਮਿਲੂਗਾ। ਕਿਉਂਕਿ ਕੰਪਨੀ 'ਚ ਜਾਂਦੇ ਆ ਤਾਂ ਸਭ ਨੂੰ ਹੀ ਪਤਾ ਵੀ ਕੰਪਨੀਆਂ ਦੇ ਥਰੂ ਤਾਂ ਕੰਮ ਮਹਿੰਗਾ ਹੀ ਜਿਹੜਾ ਉਹ ਹੁੰਦਾ ਆ। ਸੋ ਇਹ ਚਾਹੁੰਦੇ ਆ ਜਿਹੜੇ ਫਾਰਮਰ ਆ, ਕਿਸਾਨ, ਉਹ ਚਾਹੁੰਦੇ ਆ ਵੀ ਜਿਹੜੇ ਟਰੈਕਟਰ ਆ ਜਾਂ ਇੱਦਾਂ ਦੀਆਂ ਚੀਜ਼ਾਂ ਉਹ ਵਾਪਸ ਉਸ ਜ਼ਮਾਨੇ ਵਾਲੀਆਂ ਜਿਹੜੀਆਂ ਉਹ ਆਉਣ, ਵੀ ਉਹਨਾਂ ਨੂੰ ਠੀਕ ਕਰਨਾ ਉਹਨਾਂ ਦੇ ਲਈ ਸੌਖਾ ਹੋਵੇ। ਸੋ ਇਹ ਦੇਖੋ ਇਹ ਸ਼ਰੇਆਮ ਸਾਰੇ ਪੁਰਜੇ ਆਪਾਂ ਨੂੰ ਦੀਦੇ ਆ। ਜਿਹੜਾ ਵੀ ਕੁਛ ਖਰਾਬ ਹੋਊਗਾ ਉਹ ਤੁਸੀਂ ਆਪਾਂ ਬਦਲ ਸਕਦੇ ਆ। ਸੋ ਇਹਨਾਂ ਦੀ ਰਿਪੇਅਰ ਕਰਨੀ, ਇਹਨਾਂ ਨੂੰ ਚਲਾਉਣਾ, ਇਹਨਾਂ ਨੂੰ ਉਹ ਕਰਨਾ ਉਹ ਬਹੁਤ ਸੌਖਾ ਸੀ। ਅੱਜ ਦੇ ਜਿਹੜੇ ਟਰੈਕਟਰਾਂ ਦੇ ਮੁਕਾਬਲੇ ਜਿਉਂ ਟੈਕਨੋਲੋਜੀ ਜਿਹੜੀ ਉਹ ਵਧੀ ਆ, ਇਹ ਚੀਜ਼ਾਂ ਵੀ ਜਿਹੜੀਆਂ ਮੁਸ਼ਕਲਾਂ ਨਾਲ ਵਧੀਆਂ। ਚਲੋ ਉਮੀਦ ਕਰਦੇ ਹਾਂ ਇਹ ਬਿੱਲ ਜਿਹੜਾ ਉਹ ਪਾਸ ਹੋਵੇ ਅਤੇ ਕਿਸਾਨਾਂ ਨੂੰ ਇਹ ਆਪਣੇ ਜਿਹੜੇ ਉਪਕਰਨ ਹੈਗੇ ਆ, ਆਪਣੇ ਜਿਹੜੀਆਂ ਚੀਜ਼ਾਂ ਉਹ ਠੀਕ ਕਰਨ ਦਾ ਮੌਕਾ ਜਿਹੜਾ ਉਹ ਮਿਲਦਾ ਰਹੇ। ਸੋ ਇਹ ਸੀਗੇ ਐਂਟੀਕ 4 ਟਰੈਕਟਰ ਜਿਹੜੇ ਜੌਨ ਡੀਰ ਦੇ ਜਿਹੜੇ ਉੱਥੇ ਇਹਨਾਂ ਨੇ ਬਣਾ ਕੇ ਇੱਥੇ ਇਹਨਾਂ ਨੇ ਸਜਾ ਕੇ ਜਿਹੜੇ ਉਹ ਰੱਖੇ ਹੋਏ ਆ। ਵਰਲਡ ਐਗ ਐਕਸਪੋ ਟਲਹਰੀ ਤੋਂ ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅਮਰਜੀਤ ਸਿੰਘ ਜੀਤ, ਤੇ ਇੱਥੋਂ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।